ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 26 ਜਨਵਰੀ ਸ਼ਾਮ ਦਾ ਇਹ ਪ੍ਰੋਗਰਾਮ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 26 ਤਰੀਕ ਆ, ਦਿਨ ਮੰਗਲਵਾਰ ਆ, ਅਤੇ ਤੁਹਾਡੇ ਦੇ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ 200 ਮਿਲੀਅਨ ਜਿਹੜੀਆਂ ਆ ਡੋਜ਼ਜ਼ COVID-19 ਦੇ ਵੈਕਸੀਨ ਦੀਆਂ ਹੋਰ ਆਰਡਰ ਕੀਤੀਆਂ ਹੈਗੀਆਂ। ਸੋ ਉਹਦੇ ਵਿੱਚ ਉਹ ਕਹਿੰਦੇ ਆ ਵੀ ਇਹ 100 ਮਿਲੀਅਨ ਅਸੀਂ ਫਾਈਜ਼ਰ ਅਤੇ ਬਾਇਓਨਟੈਕ ਕੰਪਨੀ ਤੋਂ ਲਵਾਂਗੇ ਅਤੇ 100 ਮਿਲੀਅਨ ਜਿਹੜੀ ਆ ਮੋਡਰਨਾ ਕੰਪਨੀ ਆ ਉਹਨਾਂ ਤੋਂ ਵੈਕਸੀਨ ਲਵਾਂਗੇ। ਸੋ ਇਹ ਐਡੀਸ਼ਨ ਹੋਊਗਾ। ਪਹਿਲਾਂ ਇਸ ਤੋਂ 400 ਮਿਲੀਅਨ ਜਿਹੜੀਆਂ ਆ ਕੰਬਾਈਨ ਡੋਜ਼ਜ਼ ਵੱਖ-ਵੱਖ ਕੰਪਨੀਆਂ ਵੱਲੋਂ ਆਰਡਰ ਕੀਤੀਆਂ ਗਈਆਂ। ਸੋ ਇਹਦੇ ਨਾਲ 300 ਮਿਲੀਅਨ ਦੇ ਕਰੀਬ ਜਿਹੜੇ ਅਮਰੀਕਨਜ਼ ਆ, ਉਹ ਲਗਭਗ ਹਰ ਇੱਕ ਦੇ ਜਿਹੜਾ ਇਹ ਵੈਕਸੀਨ ਟੀਕਾ ਲੱਗ ਜਾਊਗਾ। ਮੋਸਟ ਪ੍ਰੋਬਲੀ ਇਹ ਸਾਰੇ ਤੇ ਆਸ ਕਰ ਰਹੇ ਆ ਵੀ ਸਮਰ ਤੱਕ ਜਿਹੜਾ ਆ ਸਾਰਿਆਂ ਦੇ ਇਹ ਟੀਕਾ ਲੱਗ ਜਾਊਗਾ। ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਰਿਪੋਰਟ ਕੀਤਾ ਆ ਵੀ ਅੱਜ ਤੱਕ 23.5 ਮਿਲੀਅਨ ਡੋਜ਼ਜ਼ ਜਿਹੜੀਆਂ ਆ ਉਹ ਆਲਰੇਡੀ ਲੱਗ ਚੁੱਕੀਆਂ ਹੈਗੀਆਂ। ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸੀਓ ਨੇ ਵੀ ਇਹ ਕਿਹਾ ਹੈਗਾ। ਉਹਨਾਂ ਦੇ ਸ਼ਹਿਰ ਦੇ ਕੋਲ 5 ਲੱਖ ਦੇ ਕਰੀਬ ਡੋਜ਼ਜ਼ ਹਰ ਵੀਕ ਲੋਕਾਂ ਦੇ ਲਾਉਣ ਦੇ ਲਈ ਜਿਹੜੀ ਆ ਕਪੈਸਿਟੀ ਹੈਗੀ ਆ। ਜੀ, ਇਸ ਪ੍ਰਸ਼ਾਸਨ ਨੇ ਕਿਹਾ ਸੀ ਵੀ ਇੱਕ ਦਿਨ ਦੇ ਵਿੱਚ 1 ਮਿਲੀਅਨ ਡੋਜ਼ਜ਼ ਜਿਹੜੀਆਂ ਆ ਉਹ ਲਾਉਣ ਦੀ ਸਾਡੀ ਕੋਸ਼ਿਸ਼ ਹੋਊਗੀ, ਅਤੇ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਉਸ ਟੀਚੇ ਵੱਲ ਨੂੰ ਜਿਹੜਾ ਉਹ ਵੱਧ ਚੁੱਕੇ। ਇਨਫੈਕਟ ਪਿਛਲੇ ਕੁਛ ਦਿਨਾਂ ਦੇ ਵਿੱਚ ਕਿਹਾ ਉਹਨਾਂ ਦੇ ਦੁਆਰਾ ਜਾ ਰਿਹਾ ਆ ਵੀ 1 ਮਿਲੀਅਨ ਡੋਜ਼ਜ਼ ਆ ਉਹ ਦੇਣ ਦੇ ਵਿੱਚ, ਲੋਕਾਂ ਨੂੰ ਐਡਮਿਨਿਸਟਰ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਜੇ ਵੈਕਸੀਨ ਸਮੇਂ ਸਿਰ ਸਾਰਿਆਂ ਤੱਕ ਪਹੁੰਚਦੀ ਜਾਊਗੀ ਅਤੇ ਕਾਫੀ ਲੋਕ ਜਿਹੜੇ ਉਸ ਨੂੰ ਲਵਾ ਲੈਣਗੇ, ਅਤੇ ਇਸ ਦੇ ਨਾਲ ਹਰਡ ਇਮਿਊਨਿਟੀ ਤੱਕ ਪਹੁੰਚਣ ਦੇ ਵਿੱਚ ਜਲਦੀ ਕਾਮਯਾਬੀ ਹੋਵੇਗੀ, ਅਤੇ ਉਸ ਤੋਂ ਬਾਅਦ ਦੇ ਵਿੱਚ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਦੇ ਉੱਤੇ ਰੋਕਾਂ ਆ ਉਹ ਜਲਦੀ ਹਟ ਸਕਦੀਆਂ ਨੇ। ਸੋ ਵੈਕਸੀਨੇਸ਼ਨ ਦੇ ਲਈ ਕਾਫੀ ਜਿਹੜੇ ਇਹ ਅਹਿਮ ਦਿਨ ਕਹਿ ਸਕਦੇ ਹਾਂ ਵੀ ਹਰਜੋਤ ਸਿੰਘ ਜੀ ਚੱਲ ਰਹੇ ਨੇ, ਅਤੇ ਬਾਕੀ ਅਜੇ ਵੀ ਸਥਿਤੀ ਕਈ ਥਾਵਾਂ ਦੇ ਉੱਤੇ ਬਹੁਤੀ ਚੰਗੀ ਨਹੀਂ ਹੈਗੀ। ਪਰ ਉਸ ਦੇ ਬਾਵਜੂਦ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਉਹਨਾਂ ਨੇ ਆਲਰੇਡੀ ਆਪਣੇ ਇੱਥੇ ਹੁਣ ਸਟੇ ਐਟ ਹੋਮ ਆਰਡਰ ਅਤੇ ਕਰਫਿਊ ਜਿਹੜਾ ਆ ਉਹ ਬੰਦ ਹਟਾ ਦਿੱਤਾ ਆ। ਵੈਸੇ ਵੀ ਜੇ ਦੇਖਿਆ ਜਾਵੇ ਤਾਂ ਕਰਫਿਊ ਤਾਂ ਪਹਿਲਾਂ ਵੀ ਕੋਈ ਬਹੁਤਾ ਆ ਉਸ ਦਾ ਅਸਰ ਨਹੀਂ ਸੀਗਾ, ਅਤੇ ਓਵਰਆਲ ਜਿਹੜੇ ਇਨਡੋਰ ਡਾਈਨਿੰਗ ਅਤੇ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਰੋਕਾਂ ਸੀਗੀਆਂ। ਕਈ ਜਿਹੜੇ ਹੁਣ ਬਿਜ਼ਨਸਿਸ ਆ ਉਹ ਮੁੜ ਦੁਬਾਰਾ ਜਿਹੜੇ ਓਪਨ ਹੋਣਗੇ, ਪਰ ਕਾਫੀ ਘੱਟ ਕੈਪੈਸਿਟੀ ਦੇ ਨਾਲ, ਪਰ ਐਟਲੀਸਟ ਜਿਹੜੇ ਉਹਨਾਂ ਨੂੰ ਓਪਨ ਹੋਣ ਦਾ ਹੁਣ ਮੌਕਾ ਉਹ ਮਿਲੇਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਨੇਟਰ ਰੈਂਡ ਪੌਲ ਉਹ ਇੱਕ ਵੋਟ ਜਿਹੜੀ ਉਹ ਕਰਵਾਉਣਾ ਚਾਹੁੰਦੇ ਆ, ਕਰਵਾਈ ਆ ਉਹਨਾਂ ਨੇ ਵੀ ਇੰਪੀਚਮੈਂਟ ਟਰਾਇਲ ਜਿਹੜੇ ਸਾਬਕਾ ਰਾਸ਼ਟਰਪਤੀ ਦਾ ਉਹ ਹੋਣਾ ਚਾਹੀਦਾ ਆ ਕਿ ਨਹੀਂ, ਉਹ ਗੈਰ ਸੰਵਿਧਾਨਿਕ ਤਾਂ ਨਹੀਂ। ਕਹਿੰਦੇ ਤਕਰੀਬਨ ਸਾਰੇ GOP ਜਿਹੜੇ ਸੈਨੇਟਰਸ ਆ ਉਹਨਾਂ ਨੇ ਇੰਪੀਚਮੈਂਟ ਟਰਾਇਲ ਦੇ ਖਿਲਾਫ ਵੋਟ ਪਾਈ ਆ, ਅਤੇ ਕਹਿੰਦੇ ਇੱਥੋਂ ਇਹ ਚੀਜ਼ ਹੁਣ ਸਪਸ਼ਟ ਹੋ ਰਹੀ ਆ ਵੀ ਜਦੋਂ ਹੁਣ ਇੰਪੀਚਮੈਂਟ ਦਾ ਟਰਾਇਲ ਚੱਲੂਗਾ ਵੀ ਅਗਲੇ ਜਿਹੜੇ ਆ ਮਹੀਨੇ ਦੇ ਵਿੱਚ, ਅਤੇ ਰਾਸ਼ਟਰਪਤੀ ਟਰੰਪ ਇੱਕ ਵਾਰੀ ਫਿਰ ਇਸ ਦੇ ਵਿੱਚ ਬਰੀ ਹੋਣਗੇ। 5 ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਜਿਹੜੇ ਇਸ ਟਰਾਇਲ ਨੂੰ ਚੱਲਣ ਦੇ ਹਾਂ ਦੇ ਵਿੱਚ ਜਿਹੜੀ ਉਹ ਵੋਟ ਪਾਈ ਸੀ। 45 ਜਿਹੜੇ GOP ਦੇ ਸੈਨੇਟਰਸ ਆ ਉਹਨਾਂ ਨੇ ਇਸ ਦੇ ਖਿਲਾਫ ਵੋਟ ਪਾਈ ਸੀ। ਸੋ ਇੰਪੀਚਮੈਂਟ ਕਰਨ ਦੇ ਲਈ 17 ਰਿਪਬਲਿਕਨ ਸੈਨੇਟਰਸ ਆ ਉਹਨਾਂ ਨੂੰ
ਉਹਨਾਂ ਦੀ ਇੱਕ ਹਿਸਾਬ ਦੇ ਨਾਲ ਸੋਚ ਨੂੰ ਤਬਦੀਲ ਕਰਨਾ ਪੈਣਾ ਸੀਗਾ ਡੈਮੋਕ੍ਰੇਟਸ ਨੂੰ, ਪਰ ਅੱਜ ਦੀ ਇਸ ਵੋਟ ਨੇ ਤਕਰੀਬਨ ਇਹ ਹੁਣ ਤੈਅ ਕਰ ਦਿੱਤਾ ਹੈ ਵੀ ਪਾਰਟੀ ਲਾਈਨ ਦੇ ਉੱਤੇ ਹੀ ਵੋਟ ਹੋਊਗੀ। ਮੇ ਬੀ ਕੁਛ ਕੁ ਜਿਹੜੇ ਰਿਪਬਲਿਕਨ ਸੈਨੇਟਰਸ ਆ ਉਹ ਇੰਪੀਚਮੈਂਟ ਦੇ ਹੱਕ ਦੇ ਵਿੱਚ, ਰਿਮੂਵਲ ਫਰੋਮ ਆਫਿਸ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾ ਸਕਦੇ ਆ। 9 ਫਰਵਰੀ ਤੋਂ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਦਾ ਟਰਾਇਲ ਜਿਹੜਾ ਆ ਉਹ ਸ਼ੁਰੂ ਹੋਵੇਗਾ ਅਤੇ ਅੱਜ ਜਿਹੜੇ ਸੈਨੇਟਰਸ ਆ ਉਹਨਾਂ ਨੂੰ ਐਜ਼ ਏ ਜਿਊਰਰਸ ਜਿਹੜੀ ਆ ਕਹਿੰਦੇ ਸਹੁੰ ਜਿਹੜੀ ਉਹ ਚੁਕਾਈ ਗਈ ਸੀਗੀ। ਜੀ, ਅਗਲੀ ਖਬਰ ਪਰ ਚਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਵਲਾਡੀਮੀਰ ਪੁਟਿਨ, ਉਹਨਾਂ ਦੇ ਨਾਲ ਫੋਨ ਦੇ ਉੱਤੇ ਜਿਹੜੀ ਆ ਗੱਲਬਾਤ ਕੀਤੀ ਹੈਗੀ ਆ। ਇਹ ਇਸ ਟਾਈਮ ਦੇ ਉੱਤੇ ਜਿਹੜਾ US ਰਸ਼ੀਆ ਦੇ ਵਿੱਚ ਕਾਫੀ ਟੈਨਸ਼ਨ ਚੱਲ ਰਹੀ ਆ, ਖਾਸ ਕਰਕੇ ਉਸ ਸਮੇਂ ਜਦੋਂ ਪੁਟਿਨ ਵੀ ਨਹੀਂ ਮੰਨ ਰਿਹਾ ਸੀ ਵੀ ਜਿਹੜਾ ਜੋ ਬਾਈਡਨ ਆ ਉਹ ਇਲੈਕਸ਼ਨ ਜਿੱਤੇ ਹੈਗੇ ਆ। ਸੋ ਜੋ ਬਾਈਡਨ ਉਹਨਾਂ ਨੇ ਖਾਸ ਕਰਕੇ ਨਿਊਕਲੀਅਰ ਆਰਮ ਕੰਟਰੋਲ ਦੇ ਸੰਬੰਧ ਦੇ ਵਿੱਚ ਜਿਹੜੀ ਅਤੇ ਨਾਲ ਦੀ ਨਾਲ ਜਿਹੜਾ ਯੂਕਰੇਨ ਦੇ ਵਿੱਚ ਮਿਲਟਰੀ ਜਿਹੜਾ ਧੱਕਾ ਕਰ ਰਹੀ ਹੈ ਰਸ਼ੀਆ ਦੀ, ਉਹਦੇ ਬਾਰੇ ਵੀ ਜਿਹੜੀ ਗੱਲਬਾਤ ਕੀਤੀ। ਉਸ ਤੋਂ ਬਾਅਦ ਜਿਹੜਾ ਉੱਥੇ ਦਾ ਓਪੋਜੀਸ਼ਨ ਲੀਡਰ ਹੈਗਾ ਆ ਉਸ ਨੂੰ ਜਿਹੜਾ ਮੁੜ ਕੇ ਫੇਰ ਜੇਲ੍ਹ ਦੇ ਵਿੱਚ ਦੇ ਦਿੱਤਾ ਗਿਆ, ਜਿਸ ਨੂੰ ਪਹਿਲਾਂ ਜ਼ਹਿਰ ਦਿੱਤੀ ਗਈ ਸੀ, ਉਹਦੇ ਬਾਰੇ ਵੀ ਜਿਹੜੀ ਗੱਲਬਾਤ ਹੋਈ ਹੈਗੀ ਆ। ਜੀ, ਕਹਿੰਦੇ ਉਹਨਾਂ ਨੇ ਇਸ ਦੇ ਉੱਤੇ ਦਬਾਅ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈਗੀ ਆ। ਇਹ ਦੇਖਦੇ ਹਾਂ ਵੀ ਪੁਤਿਨ ਇਸ ਜਿਹੜੀਆਂ ਦਬਾਅ ਨੂੰ ਜਿਹੜਾ ਉਹ ਮੰਨਦਾ ਆ ਜਾਂ ਨਹੀਂ। ਉੱਧਰ ਅੱਜ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਜਿਹੜੇ ਪਿਕ ਸੀਗੇ ਸੈਕਟਰੀ ਆਫ ਸਟੇਟ ਦੇ ਲਈ ਐਂਟਨੀ ਬਲਿੰਕਨ, ਉਹਨਾਂ ਨੂੰ ਸੈਨੇਟ ਦੀ ਕਨਫਰਮੇਸ਼ਨ ਉਹਨਾਂ ਨੇ ਜਿਹੜੀ ਉਹ ਜਿੱਤ ਲਈ ਆ। ਕੈਬਨਿਟ ਰੈਂਕ ਦਾ ਇਹ ਚੌਥਾ ਜਿਹੜਾ ਇੱਕ ਹਿਸਾਬ ਦੇ ਨਾਲ ਇਹਦਾ ਮੰਤਰੀ ਆ ਉਹ ਇਸ ਔਕੜ ਨੂੰ ਜਿਹੜਾ ਉਹ ਪਾਰ ਕਰਕੇ ਅਹੁਦੇ ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਆ। ਸੋ ਉੱਧਰ ਜਿਹੜੇ ਇਹਨਾਂ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਪਿਕ ਮੈਓਰਕਸ ਆ, ਉਹਨਾਂ ਨੂੰ ਕਮੇਟੀ ਨੇ ਜਿਹੜਾ ਆ ਉਹ ਹਰੀ ਝੰਡੀ ਦੇ ਦਿੱਤੀ ਹੈ ਅਤੇ ਹੁਣ ਫੁੱਲ ਸੈਨੇਟ ਵੋਟ ਜਿਹੜੀ ਆ ਉਹਨਾਂ ਦੀ ਜਲਦ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਊਗੀ। ਆਲਰੇਡੀ ਜਿਹੜੇ ਨੈਸ਼ਨਲ ਜਿਹੜੇ ਇੰਟੈਲੀਜੈਂਸ ਦੇ ਲਈ ਡਿਫੈਂਸ ਦੇ ਸਕੱਤਰ ਅਤੇ ਜਿਹੜੇ ਸੈਕਟਰੀ ਆਫ ਟਰੈਜਰੀ ਅਤੇ ਅੱਜ ਸੈਕਟਰੀ ਆਫ ਸਟੇਟ, ਇਹ 4 ਜਿਹੜੇ ਅਹੁਦੇ ਆ ਉਹਨਾਂ ਨੂੰ ਕਨਫਰਮ ਜਿਹੜਾ ਆ ਸੈਨੇਟ ਦੇ ਦੁਆਰਾ ਕਰ ਦਿੱਤਾ ਗਿਆ ਆ। ਇਹ ਵੀ ਪਹਿਲੀ ਵਾਰੀ ਹੋਇਆ ਵੀ ਟਰੈਜਰੀ ਡਿਪਾਰਟਮੈਂਟ ਨੂੰ ਪਹਿਲੀ ਵਾਰੀ ਇੱਕ ਔਰਤ ਆ ਉਹ ਲੀਡ ਕਰੇਗੀ, ਜਿਹੜੀ ਫੈਡ ਦੀ ਸਾਬਕਾ ਚੇਅਰਵੂਮਨ ਵੀ ਰਹੀ ਆ ਜੈਨਟ ਯੈਲਨ। ਐਂਟਨੀ ਬਲਿੰਕਨ ਡਿਪਟੀ ਸੈਕਟਰੀ ਆਫ ਸਟੇਟ ਦੀ ਭੂਮਿਕਾ ਦੇ ਵਿੱਚ ਓਬਾਮਾ ਕਾਰਜਕਾਲ ਦੇ ਵਿੱਚ ਕੰਮ ਕਰਦੇ ਰਹੇ ਸੀਗੇ। ਜੀ, ਅਗਲੀ ਖਬਰ ਜਿਹੜੀ ਆ ਉਹ ਨਵਾਡਾ ਤੋਂ ਆ ਰਹੀ ਆ। USA ਦਾ 5ਵੇਂ ਨੰਬਰ 'ਤੇ ਲਾਰਜੈਸਟ ਜਿਹੜਾ ਸਕੂਲ ਡਿਸਟ੍ਰਿਕਟ ਆ ਉਹ ਹੁਣ ਸੋਚ ਰਹੇ ਆ, ਨਵਾਡਾਜ਼ ਕਲਾਰਕ ਕਾਉਂਟੀ ਸਕੂਲ ਡਿਸਟ੍ਰਿਕਟ ਪਈ ਆਪਾਂ ਜਲਦੀ ਤੋਂ ਜਲਦੀ ਜਿਹੜਾ ਸਕੂਲ ਆ ਉਹਨਾਂ ਨੂੰ ਖੋਲੀਏ। 3,26,000 ਦੇ ਕਰੀਬ ਸਟੂਡੈਂਟਸ ਇਸ ਸਕੂਲ ਡਿਸਟ੍ਰਿਕਟ ਦੇ ਵਿੱਚ ਇਨਰੋਲਡ ਆ। ਕਹਿੰਦੇ ਪਈ ਮਾਰਚ ਤੋਂ ਹੀ ਜਿਹੜਾ ਆ ਸਕੂਲ ਡਿਸਟ੍ਰਿਕਟ ਬੰਦ ਆ ਕਰੋਨਾ ਵਾਇਰਸ ਨੂੰ ਲੈ ਕੇ, ਪਰ ਇਸ ਸਮੇਂ ਦੇ ਦੌਰਾਨ ਮਾਰਚ ਤੋਂ ਲੈ ਕੇ ਹੁਣ ਤੱਕ 19 ਸਟੂਡੈਂਟਸ ਜਿਹੜੇ ਆ ਸੁਸਾਈਡ ਕਰ ਗਏ ਹੈਗੇ ਆ। ਕਹਿੰਦੇ ਪਈ ਸਕੂਲ ਬੰਦ ਹੋਣ ਦੇ ਨਾਲ ਸਟੂਡੈਂਟਸ ਦੇ ਵਿੱਚ ਜਿਹੜਾ ਸੁਸਾਈਡ ਨਾਲ ਜਿਹੜੀ ਡੈਥ ਰੇਟ ਆ ਇਹ ਬਹੁਤ ਜ਼ਿਆਦਾ ਵਧਿਆ। ਇਸ ਤੋਂ ਪਹਿਲੇ ਸਾਲ ਸਿਰਫ 9 ਸਟੂਡੈਂਟਸ ਨੇ ਸੁਸਾਈਡ ਕੀਤਾ ਸੀ। ਸੋ ਇਹਨੂੰ ਦੇਖਦੇ ਹੋਏ ਜਿਹੜੇ ਕਲਾਰਕ ਕਾਉਂਟੀ ਬੋਰਡ ਆਫ ਟਰਸਟੀਜ਼ ਆ ਉਹਨਾਂ ਨੇ ਜਨੈਨੀਮਸਲੀ ਜਿਹੜਾ ਆ ਵੋਟ ਕੀਤਾ ਆ ਵੀ ਆਪਾਂ ਜਲਦੀ ਤੋਂ ਜਲਦੀ ਜਿਹੜੇ ਸਕੂਲ ਆ ਇਹਨਾਂ ਨੂੰ ਖੋਲੀਏ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਦਾ ਧਿਆਨ ਜਿਹੜਾ ਸਕੂਲ ਵੱਲ ਲੱਗੇ। ਬਹੁਤ ਸਾਰੇ ਸੁਸਾਈਡ ਜਿਹੜੇ ਆ ਲੋਨਲੀਨੈਸ ਕਰਕੇ ਇਕੱਲਪੁਣੇ ਦੇ ਨਾਲ ਜਿਹੜੇ ਹੁੰਦੇ ਆ, ਕਿਉਂਕਿ ਪੇਰੈਂਟਸ ਕੋਈ ਕੰਮ 'ਤੇ ਚਲਾ ਗਿਆ ਜਾਂ ਘਰ ਦੇ ਵਿੱਚ ਬੱਚੇ ਇਕੱਲੇ ਆ, ਉਹ ਜਿਹੜਾ ਮੇਨ ਰੀਜ਼ਨ ਇਹ ਦਿਸਿਆ ਇਹਦੇ ਵਿੱਚ। ਜੀ, FBI ਦੇ ਦੁਆਰਾ 400 ਸ਼ੱਕੀ ਵਿਅਕਤੀ ਸਸਪੈਕਟ ਜਿਹੜੇ ਕੈਪੀਟਲ ਦੰਗਿਆਂ ਦੇ ਵਿੱਚ ਜਿਨ੍ਹਾਂ ਦੇ ਤਾਰਾਂ ਕਹਿੰਦੇ ਜੁੜੀਆਂ ਸੀਗੀਆਂ ਉਹਨਾਂ ਨੂੰ ਆਇਡੈਂਟੀਫਾਈ ਇਹਨਾਂ ਨੇ ਕੀਤਾ ਹੈ। ਆਲਰੇਡੀ ਸੈਂਕੜੇ ਜਿਹੜੇ ਕੇਸ ਆ FBI ਨੇ ਇਸ ਮਾਮਲੇ ਦੇ ਵਿੱਚ ਓਪਨ ਕੀਤੇ ਆ। ਬਹੁਤ ਸਾਰੀਆਂ ਜਿਹੜੀਆਂ ਗ੍ਰਿਫਤਾਰੀਆਂ ਆ ਆਲਰੇਡੀ ਇਸ ਦੇ ਬਾਬਤ ਹੋ ਚੁੱਕੀਆਂ ਆ। ਉੱਧਰ ਜਿਹੜੀ ਐਕਟਿੰਗ US ਪੁਲਿਸ ਦੀ ਚੀਫ ਹੈਗੀ ਆ ਯੋਗੀ ਨੰਦਾ, ਉਸਨੇ ਕਿਹਾ ਵੀ ਡਿਪਾਰਟਮੈਂਟ ਨੇ 6 ਜਨਵਰੀ ਦਾ ਜਿਹੜਾ ਇਹ ਹਿੰਸਾ ਹੋਈ ਸੀ, ਰਾਈਟ ਹੋਏ ਸੀ, ਉਸ ਦੇ ਵਿੱਚ ਇਹ ਡਿਪਾਰਟਮੈਂਟ ਫੇਲ ਰਿਹਾ ਆ। ਕਹਿੰਦੇ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਪਹਿਲਾਂ ਸੋਚ ਸੀਗੀ ਵੀ ਇਸ ਦਿਨ ਇਹ ਹਿੰਸਾ ਜਿਹੜੀ ਆ ਉਹ ਹੋ ਸਕਦੀ ਆ, ਪਰ ਉਸ ਦੇ ਬਾਵਜੂਦ ਨੈਸ਼ਨਲ ਗਾਰਡਸ ਨੂੰ ਬੁਲਾਉਣ ਦੇ ਵਿੱਚ ਜਾਂ ਉਹਨਾਂ ਦੀ ਮਦਦ ਲੈਣ ਦੇ ਵਿੱਚ ਇਹ ਸਾਰੇ ਕਾਰਜਾਂ ਦੇ ਵਿੱਚ
ਵਿੱਚ ਕਿਤੇ ਕੋਤਾਹੀਆਂ ਜਿਹੜੀਆਂ ਉਹ ਰਹੀਆਂ ਆ। ਇਸੇ ਦੇ ਚੱਲਦਿਆਂ ਜਿਹੜੇ US ਕੈਪੀਟਲ ਪੁਲਿਸ ਦੇ ਚੀਫ ਸੀਗੇ ਪਹਿਲੇ, ਉਹਨਾਂ ਦਾ ਅਸਤੀਫਾ ਉਹਨਾਂ ਨੇ ਜਿਹੜਾ ਉਹ ਦੇ ਦਿੱਤਾ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ 20,000 ਤੋਂ ਵੱਧ ਸੰਖਿਆ ਦੇ ਵਿੱਚ ਨੈਸ਼ਨਲ ਗਾਰਡਸ ਦੀ ਨਿਗਰਾਨੀ ਹੇਠ, ਨਫਰੀ ਹੇਠ ਜਿਹੜੇ ਆ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਸਹੁੰ ਚੁੱਕੀ ਸੀਗੀ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਜਿਹੜੇ ਸ਼ਿਪਿੰਗ ਕੈਰੀਅਰਸ ਆ USA ਦੇ ਵਿੱਚ, ਉਹਨਾਂ ਨੇ ਟਨਸ ਆਫ ਜਿਹੜਾ ਐਗਰੀਕਲਚਰ ਦਾ ਐਕਸਪੋਰਟ ਸੀ ਉਹ ਚਾਈਨਾ ਨੂੰ ਭੇਜਣ ਤੋਂ ਜਿਹੜੇ ਕੰਟੇਨਰਸ ਆ ਉਹ ਖਾਲੀ ਹੀ ਜਿਹੜੇ ਵਾਪਸ ਭੇਜੇ ਆ। ਖਾਸ ਕਰਕੇ ਕਹਿੰਦੇ ਹੰਡਰਡਸ ਐਂਡ ਮਿਲੀਅਨਸ ਆਫ ਡਾਲਰ ਵਰਥ ਆਫ ਐਗਰੀਕਲਚਰ ਐਕਸਪੋਰਟ ਅਕਤੂਬਰ ਤੇ ਨਵੰਬਰ ਮਹੀਨੇ ਦੇ ਵਿੱਚ ਜਿਹੜੇ ਕੰਟੇਨਰ ਚਾਈਨਾ ਤੋਂ ਸਮਾਨ ਲੈ ਕੇ ਆਉਂਦੇ ਸੀ ਉਹਨਾਂ 'ਚ ਵਾਪਸ ਐਗਰੀਕਲਚਰ ਦਾ ਸਟੱਫ ਜਾਣਾ ਸੀ, ਤੇ ਉਹ ਸਾਰੇ ਹੀ ਜਿਹੜੇ ਆ ਖਾਲੀ ਹੀ ਜਿਹੜੇ ਭੇਜਦੇ ਰਹੇ। ਇਹਦੇ ਸੰਬੰਧ ਦੇ ਵਿੱਚ ਫੈਡਰਲ ਮੈਰੀਟਾਈਮ ਕਮਿਸ਼ਨ ਜਿਹੜਾ ਆ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਵੀ ਇਹ ਜਿਹੜੇ ਆ US ਐਕਸਪੋਰਟ ਕਾਰਗੋ ਜਿਹੜੇ ਇਹ ਹੋਇਆ ਹੈਗਾ ਆ, ਇਹ ਵਾਇਲੇਸ਼ਨ ਆਫ ਸ਼ਿਪਿੰਗ ਐਕਟ ਹੈਗਾ ਆ। ਸੋ ਇਹ ਜਿਹੜੀਆਂ ਕੰਪਨੀਆਂ ਨੇ ਜਾਣਬੁੱਝ ਕੇ ਕੀਤਾ ਜਾਂ ਚਾਈਨਾ ਵਾਲੇ ਇਨਵੋਲਵ ਸੀ, ਕਿਉਂਕਿ ਕਹਿੰਦੇ ਵੀ ਇਹੀ 3-4 ਮਹੀਨੇ ਹੁੰਦੇ ਜਿਨ੍ਹਾਂ ਦੇ ਵਿੱਚ ਐਗਰੀਕਲਚਰ ਦਾ ਜਿਹੜਾ ਸਮਾਨ ਆ, ਪ੍ਰੋਡਿਊਸਰਸ ਹੈਗੇ ਆ ਜਿਹੜੇ, ਉਹ ਵੱਧ ਤੋਂ ਵੱਧ ਜਿਹੜਾ ਸਮਾਨ ਆ ਉਹ ਭੇਜਦੇ ਹੈਗੇ ਆ ਵੱਖ-ਵੱਖ ਮੁਲਕਾਂ ਨੂੰ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ, ਯਾਦ ਹੋਣਾ ਆ ਕੁਛ ਹਫ਼ਤੇ ਪਹਿਲਾਂ ਵਿਸਕੌਨਸਨ ਦਾ ਇੱਕ ਫਾਰਮਾਸਿਸਟ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਉੱਤੇ ਇਹ ਦੋਸ਼ ਸੀਗੇ ਵੀ ਉਸਨੇ 500 ਦੇ ਤਕਰੀਬਨ ਜਿਹੜੀਆਂ ਕੋਵਿਡ ਵੈਕਸੀਨਸ ਆ ਉਹਨਾਂ ਨੂੰ ਜਾਣ ਬੁੱਝ ਕੇ ਜਿਹੜਾ ਆ ਉਹ ਖਰਾਬ ਕੀਤਾ ਸੀ। ਹੁਣ ਲੇਟੈਸਟ ਅਪਡੇਟ ਇਸ ਖਬਰ ਦੇ ਵਿੱਚ ਇਹ ਆ ਰਹੀ ਆ ਵੀ ਜਿਹੜੇ ਵਿਸਕੌਨਸਨ ਦਾ ਇਹ ਫਾਰਮਾਸਿਸਟ ਆ ਸਟੀਵਨ ਬ੍ਰੈਂਡਨਬਰਗ, ਉਹ ਜਿਹੜਾ ਆ ਆਪਣੇ ਇਹਨਾਂ ਦੋਸ਼ਾਂ ਨੂੰ ਕਬੂਲੇਗਾ, ਉਸ ਦੀ ਜਿਹੜਾ ਆ ਗਿਲਟੀ ਪਲੈਡ ਕਰਨ ਜਾ ਰਿਹਾ ਹੈਗਾ ਆ। ਹੁਣ ਇਹ ਦੇਖਣਾ ਹੋਊਗਾ ਵੀ ਇਸ ਨੂੰ ਇਸ ਦੇ ਨਾਲ ਕਿਹੜੀ ਸਜ਼ਾ ਜਿਹੜੀ ਉਹ ਮਿਲ ਸਕਦੀ ਹੈ। ਕਹਿੰਦੇ ਇਸ ਜਿਹੜੀ ਦੋਸ਼ ਦੇ ਲਈ ਸਜ਼ਾ ਮੈਕਸੀਮਮ 10 ਸਾਲ ਦੇ ਲਈ ਜਿਹੜੀ ਉਹ ਹੋਵੇਗੀ ਫਾਰ ਈਚ ਕਾਊਂਟ। ਇੱਦਾਂ ਲੱਗ ਰਿਹਾ ਵੀ ਸ਼ਾਇਦ ਬ੍ਰੈਂਡਨਬਰਗ ਨੇ ਆਪਣੀ ਜਿਹੜੀ ਆ ਆਉਣ ਵਾਲੀ ਉਮਰ ਦੇ ਲਈ ਭਵਿੱਖ ਦੇ ਉੱਤੇ ਪੱਕਾ ਕਾਂਟਾ ਹੀ ਜਿਹੜਾ ਆ ਇਹ ਚੀਜ਼ ਕਰਕੇ ਮਾਰ ਲਿਆ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਪਿੱਛੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇੱਕ ਜਿਹੜਾ ਮੋਰਟੋਰੀਅਮ ਲਾਇਆ ਸੀ ਡਿਪੋਰਟੇਸ਼ਨ ਦੇ ਉੱਤੇ 100 ਦਿਨਾਂ ਦਾ, ਵੀ ਕੋਈ ਵੀ ਬੰਦਾ ਜਿਹੜਾ ਇਲੀਗਲ ਆ ਜਾਂ ਅਨਡਾਕੂਮੈਂਟਡ ਆ ਉਹਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ। ਉਹਦੇ ਸੰਬੰਧ ਦੇ ਵਿੱਚ ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਜਿਹੜੇ ਆ ਉਹਨਾਂ ਨੇ ਜਿਹੜਾ ਲਾ ਸੂਟ ਫਾਈਲ ਕੀਤਾ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਗੇਂਸਟ, ਤੇ ਅੱਜ ਇੱਕ ਫੈਡਰਲ ਜੱਜ ਨੇ ਇਹ ਜਿਹੜਾ ਆ ਉਹਨਾਂ ਨੇ ਕਹਿ ਦਿੱਤਾ ਆ ਵੀ ਇਹ ਜਿਹੜਾ ਬਲੌਕ ਆ ਇਸ ਨੂੰ ਇੱਦਾਂ ਹੀ ਰੱਖਿਆ ਜਾਣਾ ਚਾਹੀਦਾ 100 ਦਿਨਾਂ ਤੱਕ। ਇਹ ਨਹੀਂ ਹੈ ਵੀ ਜਿਹੜਾ ਵੀ ਜਿਹੜੇ ਲੋਕ ਆ ਉਹ ਡਿਪੋਰਟ ਕੀਤੇ ਜਾ ਸਕਦੇ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਦੀ ਸੈਨੇਟ ਇੰਪੀਚਮੈਂਟ ਦੇ ਟਰਾਇਲ ਦੇ ਵਿੱਚ ਜਿੱਦਾਂ ਆਪਾਂ ਦੱਸਿਆ ਸੀਗਾ ਵੀ ਚੀਫ ਜਸਟਿਸ ਰੋਬਰਟਸ ਆ ਉਹ ਜਿਹੜੇ ਆ ਉਹ ਪ੍ਰੈਜ਼ਾਈਡ ਨਹੀਂ ਕਰਨਗੇ, ਪਰ ਸੈਨੇਟਰ ਪੈਟਰਿਕ ਲੇਹੀ ਜਿਹੜੇ ਵਰਮੌਂਟ ਤੋਂ ਹੈਗੇ ਨੇ ਡੈਮੋਕ੍ਰੇਟ ਪਾਰਟੀ ਦੇ, ਉਹ ਕਹਿੰਦੇ ਆ ਵੀ ਇਸ ਨੂੰ ਪ੍ਰੈਜ਼ਾਈਡ ਕਰਨ ਜਾ ਰਹੇ ਆ। 80 ਸਾਲ ਇਹਨਾਂ ਦੀ ਜਿਹੜੀ ਇਹ ਉਮਰ ਆ, ਤੇ ਪ੍ਰੈਜ਼ੀਡੈਂਟ ਪ੍ਰੋ ਟੈਂਪੋਰ ਜਿਹੜੇ ਹੈਗੇ ਨੇ ਸੈਨੇਟ ਦੇ। ਸੋ ਇਸ ਜਿਹੜੀ ਸੰਵਿਧਾਨਿਕ ਭੂਮਿਕਾ ਜਿਹੜੀ ਆ ਇਹ ਹੁਣ ਨਿਭਾਈ ਜਾਵੇਗੀ। ਕਹਿੰਦੇ ਅੱਜ ਜਦੋਂ ਇੰਪੀਚਮੈਂਟ ਟਰਾਇਲ ਚਾਲੂ ਹੋਇਆ ਉਸ ਤੋਂ ਬਾਅਦ ਦੇ ਵਿੱਚ ਅਚਾਨਕ ਇਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਪਿਆ, ਪਰ ਉੱਥੋਂ ਜਿਹੜਾ ਆ ਉਹ ਬਾਹਰ ਵਾਪਸ ਜਿਹੜੇ ਉਹ ਆ ਗਏ ਆ, ਤੇ ਉਹਨਾਂ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਦੇ ਕਹਿਣ ਮੁਤਾਬਕ ਉਹ ਠੀਕ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਹ ਕਿਸ ਤਰੀਕੇ ਦੀ ਭੂਮਿਕਾ ਜਿਹੜੀ ਆ ਇਹ ਨਿਭਾਉਂਦੇ ਨੇ ਜਦੋਂ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਦਾ ਜਿਹੜਾ ਇੰਪੀਚਮੈਂਟ ਟਰਾਇਲ ਆ ਉਹ ਸ਼ੁਰੂ ਹੋਵੇਗਾ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਕੈਲੀਫੋਰਨੀਆ 'ਚ ਫ੍ਰਿਜ਼ਨੋ ਤੋਂ ਨਵੇਂ ਚੁਣੇ ਗਏ ਕਾਂਗਰਸਮੈਨ ਡੇਵਿਡ ਵਲਡਾਇਓ ਆ, ਰਿਪਬਲਿਕਨ ਆ, ਉਹਨਾਂ ਨੇ ਕੱਲ੍ਹ ਜਿਹੜਾ ਆ ਇੰਡੀਆ ਦੇ ਵਿੱਚ ਜਿਹੜੇ ਕਿਸਾਨ ਆ ਪ੍ਰੋਟੈਸਟ ਕਰ ਰਹੇ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਆ। ਨਾਲ ਹੀ ਨਾਲ ਉਹਨਾਂ ਨੇ ਇਹ ਵਾਰਨਿੰਗ ਵੀ ਦਿੱਤੀ ਆ ਵੀ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਤਸ਼ੱਦਦ ਆ ਉਹ ਉੱਥੇ ਦੀ ਸਰਕਾਰ ਵੱਲੋਂ ਨਾ ਕੀਤਾ ਜਾਵੇ, ਕਿਉਂਕਿ ਕਹਿੰਦੇ ਵੀ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਆ ਬਹੁਤ ਕਲੋਜ਼ਲੀ ਜਿਹੜੇ ਆ ਇਹ ਸਾਰੇ ਇੰਸੀਡੈਂਟ ਨੂੰ ਵਾਚ ਕਰ ਰਹੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ,
ਤਾਂ ਫਲੋਰੀਡਾ ਨੇ ਹੁਣ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਦੇ ਥਰੂ ਦੀਅਰ ਹੈਟ ਇਨ ਦਾ ਰਿੰਗ ਇੱਕ ਹਿਸਾਬ ਦੇ ਨਾਲ, ਕਿਉਂਕਿ ਜਾਪਾਨ ਨੇ ਇਹ ਸ਼ਾਇਦ ਇੱਛਾ ਪ੍ਰਗਟਾਈ ਸੀ ਜਾਂ ਚਿੰਤਾ ਜ਼ਾਹਰ ਕੀਤੀ ਸੀ ਵੀ ਸ਼ਾਇਦ ਇਸ ਵਾਰ ਵੀ ਜਿਹੜੀਆਂ ਓਲੰਪਿਕਸ ਆ ਉਹ ਨਾ ਹੋ ਸਕਣ। ਫਲੋਰੀਡਾ ਨੇ ਇਸ ਤੋਂ ਬਾਅਦ ਦੇ ਵਿੱਚ ਕਿਹਾ ਵੀ ਦੇਖੋ ਅਸੀਂ NFL ਦੀਆਂ ਗੇਮਾਂ ਵੀ ਕਰਾਈਆਂ, ਅਸੀਂ NBA ਦੀਆਂ ਗੇਮਾਂ ਵੀ ਕਰਾਈਆਂ, ਅਸੀਂ ਹਾਕੀ ਵਾਲੀਆਂ ਵੀ ਕਰਾਈਆਂ, ਅਸੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖੇਡਾਂ ਆ ਉਹ ਕਰਵਾਈਆਂ ਆ। ਜੇ ਤੁਹਾਡੇ ਕੋਲੋਂ ਇਹ ਚੀਜ਼ ਨਹੀਂ ਬਣਦੀ ਤਾਂ ਅਸੀਂ ਜਿਹੜੀਆਂ ਆ ਇਹ ਐਮਰਜੈਂਸੀ ਦੇ ਵਿੱਚ ਓਲੰਪਿਕਸ ਗੇਮਾਂ ਇਸ ਸਾਲ ਕਰਾਉਣ ਦੇ ਲਈ ਰਾਜੀ ਹੈਗੇ ਆ। ਸੋ ਕਹਿੰਦੇ ਆ ਵੀ ਅਸੀਂ ਡਿਜ਼ਨੀ ਵਰਲਡ ਵੀ ਜਿਹੜਾ ਉੱਥੇ ਖੋਲ੍ਹਿਆ, ਸੋ ਕਹਿੰਦੇ ਵੀ ਅਸੀਂ ਇੱਕ ਹਿਸਾਬ ਦੇ ਨਾਲ ਬੈਂਚਮਾਰਕ ਹੈਗੇ ਆ ਵੀ ਇਹ ਸਾਰੀਆਂ ਚੀਜ਼ਾਂ ਇਸ ਪੈਨੇਡੈਮਿਕ ਦੇ ਚੱਲਦਿਆਂ ਵੀ ਕਿੱਦਾਂ ਕਰਵਾਈਆਂ ਜਾ ਸਕਦੀਆਂ ਆ। ਅਤੇ ਉਹਨਾਂ ਦਾ ਕਹਿਣ ਦਾ ਇਹੀ ਮਕਸਦ ਸੀਗਾ ਵੀ ਜਾਪਾਨ ਜੇ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝ ਰਿਹਾ ਵੀ ਉਹ ਓਲੰਪਿਕਸ ਕਰਵਾ ਸਕਦੇ ਆ, ਅਤੇ ਉਹ ਫਲੋਰੀਡਾ ਦੇ ਵਿੱਚ ਸ਼ਿਫਟ ਕਰਕੇ ਅਸੀਂ ਇੱਥੇ ਅਚਾਨਕ ਜਿਹੜੀਆਂ ਆ ਜੇ ਐਮਰਜੈਂਸੀ 'ਚ ਵੀ ਕਰਾਉਣੀਆਂ ਪਈਆਂ ਕਰਵਾ ਸਕਦੇ ਹਾਂ। ਜਾਪਾਨ ਦੇ ਕੋਲ ਸਿਰਫ ਇਹੀ ਸਾਲ ਹੈਗਾ ਆ ਓਲੰਪਿਕਸ ਕਰਵਾਉਣ ਦਾ। ਜੇ ਉਹ ਓਲੰਪਿਕਸ ਇਸ ਸਾਲ ਦੇ ਵਿੱਚ ਕਰਾਉਣ ਦੇ ਵਿੱਚ ਨਹੀਂ ਕਾਮਯਾਬ ਹੁੰਦੇ ਤਾਂ ਇਸ ਟਰਮ ਵਾਲੀਆਂ ਇੱਕ ਹਿਸਾਬ ਦੇ ਨਾਲ ਓਲੰਪਿਕਸ ਜਿਹੜੀਆਂ ਰੱਦ ਹੋ ਜਾਣਗੀਆਂ ਆਲਰੇਡੀ, ਕਿਉਂਕਿ ਅਗਲੇ 2 ਜਿਹੜੇ ਮੁਲਕ ਆ ਉਹ ਤੈਅ ਕੀਤੇ ਜਾ ਚੁੱਕੇ ਹੋਏ ਆ ਵੀ ਉੱਥੇ ਕਿੱਥੇ ਕਿੱਥੇ ਓਲੰਪਿਕਸ ਹੋਣੀਆਂ। ਸੋ ਉਸ ਤੋਂ ਬਾਅਦ ਦੇ ਵਿੱਚ ਹੀ ਮੁੜ ਇਹਨਾਂ ਨੂੰ ਦੁਬਾਰਾ ਮੌਕਾ ਮਿਲਣ ਦੇ ਆਸਾਰ ਨੇ। ਸੋ ਆਲਰੇਡੀ ਇਨਵੈਸਟਮੈਂਟ ਉਹਨਾਂ ਨੇ ਬਿਲੀਅਨਸ ਆਫ ਡਾਲਰ ਦੀ ਜਿਹੜੀ ਹੈ ਜਾਪਾਨ ਦੇ ਵਿੱਚ ਕੀਤੀ ਹੋਈ ਆ ਓਲੰਪਿਕਸ ਗੇਮਸ ਨੂੰ ਜਿਹੜਾ ਉਹ ਲੈ ਕੇ, ਅਤੇ ਜੇ ਉੱਥੇ ਨਹੀਂ ਹੁੰਦੀਆਂ ਤਾਂ ਉਹਨਾਂ ਨੂੰ ਆਰਥਿਕ ਤੌਰ ਦੇ ਉੱਤੇ ਕਾਫੀ ਵੱਡਾ ਜਿਹੜਾ ਆ ਝਟਕਾ ਪੈ ਸਕਦਾ, ਇਕੋਨਮੀ ਦੇ ਉੱਤੇ ਵੀ ਜਿਹੜਾ ਡੈਫੀਨੇਟਲੀ ਉਹ ਅਸਰ ਹੋਊਗਾ। ਅਤੇ ਉੱਦਾਂ ਜਿਹੜੇ ਓਲੰਪਿਕ ਦੇ ਕਮੇਟੀ ਦੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਮੇਨ ਬੰਦੇ ਉਹਨਾਂ ਨੇ ਕਿਹਾ ਵੀ ਨਹੀਂ, ਆਪਣੇ ਮਿੱਥੇ ਸਮੇਂ ਅਨੁਸਾਰ ਜਿਹੜੀਆਂ ਓਲੰਪਿਕਸ ਆ ਉਹ ਹੋਣ ਜਾ ਰਹੀਆਂ ਆ। ਪਰ ਕਿਤੇ ਕਿਤੇ ਜਾਪਾਨ ਵਾਲਿਆਂ ਨੇ ਆਪਣੀ ਇਹ ਵੀ ਚਿੰਤਾ ਜਿਹੜੀ ਪ੍ਰਗਟਾਈ ਆ ਵੀ ਸ਼ਾਇਦ ਅਸੀਂ ਕਰਵਾਉਣ ਦੇ ਵਿੱਚ ਇਸ ਸਾਲ ਵੀ ਜਿਹੜੇ ਉਹ ਕਾਮਯਾਬ ਨਾ ਹੋ ਸਕੀਏ। ਜੀ, ਅਗਲੀ ਖਬਰ ਵੱਲ ਚਲੀਏ। ਪਿਛਲੇ ਦਿਨਾਂ ਦੇ ਵਿੱਚ ਨਰਿੰਦਰ ਸਿੰਘ ਕਪਾਨੀ ਜਿਹੜੇ ਆ ਉਹ ਉਹਨਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਨੂੰ ਫਾਈਬਰ ਆਪਟਿਕਸ ਦਾ ਫਾਦਰ ਕਿਹਾ ਜਾਂਦਾ ਹੈਗਾ। ਉਹਨਾਂ ਨੇ 100 ਤੋਂ ਵੱਧ ਜਿਹੜੇ ਪੇਟੈਂਟਸ ਹੈਗੇ ਆ ਲੇਜ਼ਰਸ ਦੇ ਸੰਬੰਧ ਦੇ ਵਿੱਚ, ਫਾਈਬਰ ਆਪਟਿਕਸ, ਸੋਲਰ ਐਨਰਜੀ ਦੇ ਸੰਬੰਧ ਦੇ ਵਿੱਚ ਆਪਣੇ ਨਾਮ 'ਤੇ ਲਏ ਹੋਏ ਸੀ। ਇਸ ਤੋਂ ਬਿਨਾਂ ਉਹਨਾਂ ਦਾ ਇੰਟਰਸਟ ਸਿੱਖ ਆਰਟ, ਫਿਲੈਂਥਰੋਪੀ ਦੇ ਵਿੱਚ ਬਹੁਤ ਜ਼ਿਆਦਾ ਸੀ। ਸੋ ਹੁਣ ਉਹਨਾਂ ਨੂੰ ਜਿਹੜੀ ਇੰਡੀਆ ਦੀ ਸਰਕਾਰ ਆ ਉਹਨਾਂ ਨੇ ਪਦਮ ਵਿਭੂਸ਼ਣ ਜਿਹੜਾ ਦਿੱਤਾ ਹੈਗਾ ਉਹਨਾਂ ਦੀ ਮੌਤ ਤੋਂ ਬਾਅਦ। ਜੀ, ਸੋ ਅਗਲੀ ਜਿਹੜੀ ਗੱਲ ਕਰਦੇ ਜਾਈਏ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ, ਉਸ ਨੂੰ ਕਹਿੰਦੇ ਆ ਵੀ ਹੁਣ ਦੂਜਾ ਡੋਜ਼ ਵੈਕਸੀਨ ਦਾ ਜਿਹੜਾ ਉਹ ਲੱਗ ਚੁੱਕਾ ਆ। ਅਤੇ ਉਹਨਾਂ ਦੇ ਜਦੋਂ ਇਹ ਵੈਕਸੀਨ ਲੱਗੀ ਤਾਂ ਉਹਨਾਂ ਨੇ ਕਿਹਾ ਵੀ ਬੜਾ ਹੀ ਇਹ ਪੇਨਲੈਸ ਸੀਗਾ, ਅਤੇ ਉਹਨਾਂ ਨੇ ਨਾਲ ਹੀ ਕਿਹਾ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਇਸ ਨੂੰ ਵੈਕਸੀਨ ਨੂੰ ਜਿਹੜਾ ਉਹ ਲਵਾਉਣ। ਇਸ ਤੋਂ ਕੁਝ ਸਮਾਂ ਪਹਿਲਾਂ ਯਾਦ ਹੋਣਾ ਵੀ ਇਹਨਾਂ ਤੋਂ ਪਹਿਲਾਂ ਹੀ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੂੰ ਪਹਿਲਾ ਟੀਕਾ ਜਿਹੜਾ ਉਹ ਲੱਗ ਗਿਆ ਸੀਗਾ। ਸੋ ਇਹ 2 ਵੱਖੋ ਵੱਖਰੀਆਂ ਜਿਹੜੀਆਂ ਕੰਪਨੀਜ਼ ਦੇ ਮੋਡਰਨਾ ਅਤੇ ਫਾਈਜ਼ਰ ਬਾਇਓਟੈਕ ਦਾ ਹੈਗਾ ਆ, ਇੱਕ ਦੇ ਵਿੱਚ ਥੋੜ੍ਹਾ ਜ਼ਿਆਦਾ ਸਮਾਂ ਹੈਗਾ ਆ ਲੱਗਦਾ ਹੈ ਅਤੇ ਇੱਕ ਦੇ ਵਿੱਚ ਥੋੜ੍ਹਾ ਘੱਟ ਸਮਾਂ ਜਿਹੜਾ ਉਹ ਲੱਗਦਾ ਹੁੰਦਾ ਆ। ਸੋ ਇਸ ਕਰਕੇ ਦੋਨਾਂ ਦਾ ਵੱਖੋ ਵੱਖਰੇ ਸਮੇਂ ਉੱਤੇ ਦੂਜੀ ਡੋਜ਼ ਜਿਹੜੀ ਉਹ ਲੱਗ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। ਮਾਈ ਪਿੱਲੋ ਦੇ CEO, ਤੁਸੀਂ ਐਡ ਬਹੁਤ ਦੇਖਦੇ ਹੋਣੇ ਆ, ਜਿਹੜੇ ਸਰਾਣੇ ਦੀ ਇੱਕ ਦੀ ਐਡ ਆਉਂਦੀ ਹੁੰਦੀ ਆ ਅਤੇ ਉਹ ਆਪ ਹੀ ਦਿੰਦੇ ਆ। ਅਤੇ ਮਾਈਕ ਲਿੰਡਲ ਜਿਹੜੇ ਉਹਦੇ CEO ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਬਹੁਤ ਸਪੋਰਟਰ ਹੈਗੇ ਆ, ਅਤੇ ਉਹਨਾਂ ਨੂੰ ਅੱਜ ਜਿਹੜਾ ਆ ਟਵਿੱਟਰ ਨੇ ਪਰਮਾਨੈਂਟਲੀ ਜਿਹੜਾ ਆ ਬੈਨ ਕਰ ਦਿੱਤਾ ਹੈਗਾ। ਇਸ ਤੋਂ ਪਹਿਲਾਂ ਵੀ ਮਾਈ ਪਿੱਲੋ ਜਿਹੜੀ ਕੰਪਨੀ ਹੈਗੀ ਆ ਉਹਨਾਂ ਦੇ ਪ੍ਰੋਡਕਟਸ ਵੱਖ-ਵੱਖ ਕੰਪਨੀਆਂ ਬੈੱਡ ਐਂਡ ਬਾਥ ਅਤੇ ਕੋਲ, ਕਰੋਗਰ ਇੱਦਾਂ ਦੇ ਸਟੋਰਾਂ ਨੇ ਜਿਹੜੇ ਆਪਣੇ ਜਗ੍ਹਾ ਦੇ ਉੱਤੇ ਰੱਖਣ ਤੋਂ ਜਿਹੜਾ ਬੈਨ ਕਰ ਦਿੱਤਾ ਜਾਂ ਉਹਨਾਂ ਨੂੰ ਸੇਲ ਕਰਨੀ ਬੰਦ ਕਰ ਦਿੱਤੀ ਹੈਗੀ ਆ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਿਚ ਮਕੋਨਲ ਜਿਹੜੇ ਹੁਣ ਮਾਈਨੋਰਟੀ ਲੀਡਰ ਨੇ ਸੈਨੇਟ ਦੇ, ਉਹਨਾਂ ਨੇ ਕਿਹਾ 15 ਦਸੰਬਰ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਡੋਨਲਡ ਟਰੰਪ ਹੋਣਾ ਦੇ ਨਾਲ ਕੋਈ ਵੀ ਗੱਲਬਾਤ ਜਿਹੜੀ ਉਹ ਨਹੀਂ ਹੋਈ। ਕਹਿੰਦੇ ਵੀ ਇਹ ਉਹ ਦਿਨ ਆ ਜਿਸ ਦਿਨ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜੋ ਬਾਈਡਨ ਨੂੰ ਇੱਕ ਹਿਸਾਬ ਦੇ ਨਾਲ ਵਧਾਈਆਂ ਦੇ ਦਿੱਤੀਆਂ ਸੀਗੀਆਂ ਅਤੇ ਡਿਕਲੇਅਰ ਕਰ ਦਿੱਤਾ ਸੀਗਾ ਵੀ ਜੋ ਬਾਈਡਨ ਆ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੇ ਆ ਉਹ ਜਿੱਤ ਗਏ ਹੈਗੇ
ਰਹੇ ਆ। ਸੋ ਇਹ ਕਹਿੰਦੇ ਆ ਵੀ ਮੈਕੋਨਲ ਹੋਣਾ ਨੇ ਕਿਹਾ ਵੀ ਉੱਦਾਂ ਤਾਂ ਪ੍ਰੈਜ਼ੀਡੈਂਸੀ ਦੇ ਦੌਰਾਨ ਡੋਨਲਡ ਟਰੰਪ ਹੋਣਾ ਦੇ ਨਾਲ ਉਹ ਗੁੱਡ ਟਰਮਸ ਦੇ ਉੱਤੇ ਹੀ ਜਿਹੜੇ ਆ ਉਹ ਰਹੇ ਆ। ਬਹੁਤ ਸਾਰੀਆਂ ਕੰਟਰੋਵਰਸੀਜ਼ ਦੇ ਵਿੱਚ ਡੋਨਲਡ ਟਰੰਪ ਹੋਣਾ ਦੀਆਂ ਇਹਨਾਂ ਨੇ ਜਿਹੜਾ ਉਹਨਾਂ ਦਾ ਸਾਥ ਦਿੱਤਾ ਆ, ਪਰ ਅਖੀਰ ਦੇ ਵਿੱਚ ਜਿਹੜਾ ਜਦੋਂ ਇਲੈਕਸ਼ਨ ਹਾਰ ਗਏ ਤਾਂ ਕਾਫੀ ਜਿਹੜਾ ਇਹ ਵਾਦ ਵਿਵਾਦ ਜਿਹੜਾ ਹੋਇਆ ਉਸ ਤੋਂ ਬਾਅਦ ਦੇ ਵਿੱਚ ਯਾਰੀ ਇਹਨਾਂ ਦੀ ਇੱਕ ਹਿਸਾਬ ਦੇ ਨਾਲ ਇੱਦਾਂ ਲੱਗਦਾ ਹਰਜੋਤ ਸਿੰਘ ਜੀ ਟੁੱਟ ਗਈ ਆ। ਜੀ, ਬਹੁਤ ਸਾਰੇ ਲੋਕ ਦੁਨੀਆ ਦੇ ਵਿੱਚ ਇਦਾਂ ਦੇ ਹੁੰਦੇ ਆ ਜਿਹੜੇ ਆਪਣੇ ਜਿੱਥੇ ਰਹਿੰਦੇ ਆ ਉਹ ਕਹਿੰਦੇ ਆ ਵੀ ਉਹ ਆਪਣੇ ਘਰ ਦੇ ਆਲੇ ਦੁਆਲੇ ਆਪਣੀ ਸਟਰੀਟ ਆਪਣਾ ਸ਼ਹਿਰ ਜਿਹੜਾ ਆ ਬਹੁਤ ਹੀ ਸੁੰਦਰ ਹੋਵੇ। ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਬਿਊਟੀਫਾਈ ਫ੍ਰਿਜ਼ਨੋ ਇੱਕ ਆਰਗੇਨਾਈਜੇਸ਼ਨ ਆ, ਉਹਦੇ ਜਿਹੜੇ ਵਲੰਟੀਅਰਸ ਆ ਉਹ ਜਨਵਰੀ 30 ਨੂੰ ਕਮਰਸ਼ੀਅਲ ਕੋਰੀਡੋਰ ਜਿਹੜਾ ਹੈਗਾ ਵੈਸਟ ਸ਼ਾਹ ਐਵਨਿਊ ਤੇ ਉਹ ਸਾਰੇ ਦੇ ਉੱਤੇ ਜਿਹੜਾ ਉਸ ਨੂੰ ਕਲੀਨ ਅਪ ਕਰਨਗੇ, ਉੱਥੋਂ ਟਰੈਸ਼ ਵਗੈਰਾ ਵੀ ਚੱਕਣਗੇ, ਨਵੇਂ ਮਿਊਰਲਸ ਵੀ ਕਹਿੰਦੇ ਉਹ ਪੇਂਟਿੰਗ ਕਰ ਰਹੇ ਹੈਗੇ ਆ। ਇਹ ਸਾਰਾ ਜਿਹੜਾ ਉਹਨਾਂ ਦਾ ਪ੍ਰੋਜੈਕਟ ਹੈਗਾ ਆ ਕੀਪ ਅਮਰੀਕਾ ਬਿਊਟੀਫੁਲ ਇਹਦੇ ਅੰਦਰ ਰੱਖਿਆ ਗਿਆ ਹੈਗਾ ਆ। ਤੇ ਪਹਿਲਾ ਬਿਊਟੀ ਫ੍ਰਿਜ਼ਨੋ ਕਲੀਨ ਅਪ ਉਹਨਾਂ ਨੇ ਮਾਰਟਨ ਲੂਥਰ ਕਿੰਗ ਜੂਨੀਅਰ ਡੇ ਦੇ ਉੱਤੇ ਰੱਖਿਆ ਸੀ ਤੇ ਹੁਣ ਇਹ ਦੂਸਰਾ ਜਿਹੜਾ ਉਹਨਾਂ ਨੇ ਰੱਖਿਆ ਹੈਗਾ ਜਨਵਰੀ 30 ਨੂੰ। ਸੋ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਆਪਾਂ ਨੂੰ ਸੁਣ ਰਹੇ ਹੈਗੇ ਆ, ਵੈਸਟ ਸ਼ਾਹ ਐਵਨਿਊ ਦੇ ਉੱਤੇ ਕਾਫੀ ਆਪਣੇ ਜਿਹੜੇ ਬਿਜ਼ਨੈਸਿਸ ਹੈਗੇ ਆ, ਇੰਡੀਅਨ ਸਟੋਰ ਹੋਰ ਆਫਿਸਸ ਵਗੈਰਾ ਹੈਗੇ ਆ। ਸੋ ਉੱਥੇ ਜਿਹੜੇ ਇਸ ਆਰਗੇਨਾਈਜੇਸ਼ਨ ਬਿਊਟੀਫਾਈ ਫ੍ਰਿਜ਼ਨੋ ਵੱਲੋਂ ਉਹਨਾਂ ਨੇ ਕਲੀਨ ਅਪ ਕਰਨਾ ਹੈਗਾ ਆ। ਸੋ ਜੇ ਕੋਈ ਵਲੰਟੀਅਰ ਕਰਨਾ ਚਾਹੁੰਦਾ ਆ ਜ਼ਰੂਰ ਜਿਹੜੇ ਤੁਸੀਂ ਉਸ ਸ਼ਹਿਰ 'ਚ ਰਹਿੰਦੇ ਆ, ਉਸ ਸਟਰੀਟ 'ਤੇ ਬਿਜ਼ਨਸ ਕਰਨ ਜਾਂਦੇ ਆ, ਉਸ ਸਟਰੀਟ 'ਤੇ ਤੁਹਾਡੇ ਬਿਜ਼ਨਸਿਸ ਆ, ਇਸ ਆਰਗੇਨਾਈਜੇਸ਼ਨ ਦਾ ਜਿਹੜਾ ਸਾਥ ਦਿਓ। ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਅਤੇ ਜਾਣ ਤੋਂ ਪਹਿਲਾਂ ਜਿਹੜਾ ਉਹ ਦੱਸ ਦਿਓ ਜੀ ਅੱਜ ਦੇ ਸਟਾਕ ਮਾਰਕੀਟ ਦੇ ਵਿੱਚ ਕੀ ਰਿਹਾ। ਅੱਜ 23 ਪੁਆਇੰਟਾਂ ਦੀ ਗਿਰਾਵਟ ਜਿਹੜੀ ਡਾਓ ਜੋਨਸ 'ਚ ਦੇਖੀ ਗਈ, 30,937 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 10 ਪੁਆਇੰਟ ਡਿੱਗੇ, 13,626 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 6 ਪੁਆਇੰਟ ਡਿੱਗੇ, 3,850 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,843 ਪ੍ਰਤੀ ਆਊਂਸ ਰਹੀ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।